सत श्री अकाल दोस्तों, इंडोज टीवी से तुहाडा एक बार फिर स्वागत है। मैं हाँ इकबाल सिंह धामी तो हाजिर हाँ प्रोग्राम लैके साडे मसले साडे हल। तो मेरे नाल बैठे ने पंजाबी ट्रिब्यून के ब्रिस्बेन तो पत्रकार हरजीत लसाड़ा जी। हरजीत लसाड़ा जी सत श्री अकाल जी। सत श्री अकाल जी। लसाड़ा साहब बहुत सारे मसले ने तो लेकिन पहला असीं गल करते हैं रोबोट वाइफ के उत्ते जिन्हों असीं मशीनी तीमी भी कह सकते हैं भी इहदा जिहड़ा सोशल मीडिया के उत्ते बहुत ज़्यादा इस वेले प्रचार हो रहा, खासकर जिहड़ा साडा सोशल मीडिया ते पंजाबी भाईचारा बिना कुछ सोचे समझे बिना कुछ देखे सुने ਇਹਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਬਾਕੀ ਕਿਸੇ ਨੇ ਇੰਨਾ ਨਹੀਂ ਕੀਤਾ ਜਿੰਨਾ ਸਾਡੇ ਪੰਜਾਬੀ ਭਾਈਚਾਰੇ ਨੇ ਇਹਨੂੰ ਇਸ ਮਸਲੇ ਨੂੰ ਚੱਕਿਆ। ਤੁਹਾਡੀ ਜਿਹੜੀ ਪੱਤਰਕਾਰੀ ਦੀ ਨਜ਼ਰ ਆ ਉਹ ਇਹਦੇ ਬਾਰੇ ਕੀ ਕਹਿੰਦੀ ਆ? जी बिल्कुल धामी साहब धन्नवाद। तुसीं बड़ा तत्ता जिहा विशा चक्किया। वैसे जो तुसीं मशीनी तीमी किहा सी ना पंजाबी थोड़ी भाषा ही खड़ गई मैं देखियां सीगियां ते नैचुरल आ जी। अच्छा जी ठीक है जी। धामी साहब इस तो पहला कि मैं ਇਹਦੀ थोड़ी जी ਬਰੀਕੀ ਦੇ ਵਿੱਚ ਜਾਵਾਂ, ਕੋਸ਼ਿਸ਼ ਕਰਾਂਗਾ ਕਿ ਜਲਦੀ ਦੇ ਨਾਲ ਇਹਦੀ ਬਰੀਕੀ ਦੇ ਵਿੱਚ ਜਾਵਾਂ ਤਾਂ ਕਿ ਕਿਉਂਕਿ ਇੱਕ ਸੁਨੇਹਾ ਦੇਣਾ ਆ ਕਿ ਅਸੀਂ ਨਾ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਪੋਸਟਾਂ ਪੈਂਦੀਆਂ ਆ ਵੀ ਉਹਨਾਂ ਨੂੰ ਕੇਸ ਸੰਦਰਭ ਦੇ ਵਿੱਚ ਲੈਣਾ ਹੁੰਦਾ, ਖਾਸ ਕਰਕੇ ਆਪਾਂ ਪੰਜਾਬੀ ਭਾਈਚਾਰੇ ਨਾਲ ਜੋੜਦੇ ਹਾਂ ਕਿਉਂਕਿ ਇਹ ਜਿਹੜੀ ਪੋਸਟ ਆ ਬਣਾਈ ਕਿਸ ਨੇ ਸੀਗੀ ਲੇਕਿਨ ਉਹਦਾ ਪੰਜਾਬੀ ਰੂਪਾਂਤਰਣ ਜਿਹਾ ਕਰਕੇ ਆਪਣੀ ਭਾਸ਼ਾ ਦੇ ਵਿੱਚ ਇਹਨੂੰ ਸਹੀ ਸਾਬਤ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ। ਵੈਸੇ ਤੁਸੀਂ ਵੀ ਦੇਖੀ ਆ ਤਾਂ ਹੀ ਤੁਸੀਂ ਗੱਲ ਕਰ ਰਹੇ ਹੋ। ਤੁਸੀਂ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਦੀ ਕੋਈ ਮਸ਼ੀਨੀ ਤੀਮੀ ਮਾਰਕੀਟ ਦੇ ਵਿੱਚ ਆ ਰਹੀ ਹੈ? ਤੀਮੀਆਂ ਤਾਂ ਘਰਾਂ ਦੀਆਂ ਨੇ ਕਹਿੰਦੇ ਸੰਭਾਲੀਆਂ ਜਾਂਦੀਆਂ। ਇਹ ਵੀ ਹੋ ਸਕਦਾ ਜੀ। ਠੀਕ ਹੈ ਜੀ ਕਹਿ ਸਕਦੇ ਆ ਜੀ। ਕਿਉਂਕਿ ਇਸ ਯੁੱਗ ਦੇ ਵਿੱਚ ਕੁਛ ਵੀ ਜਿਹੜਾ ਹੈਗਾ ਉਹਨੂੰ ਕਹਿਣਾ ਸੰਭਵ ਹੀ ਹੈ ਜੀ। ਬਿਲਕੁਲ ਜੀ। ਵੈਸੇ ਤਾਂ ਦੇਖੋ ਧਾਮੀ ਸਾਹਿਬ ਇਹਦੀਆਂ ਬਰੀਕੀਆਂ ਦੀ ਚਰਚਾ ਆਪਾਂ ਬਾਅਦ 'ਚ ਕਰ ਲੈਂਦੇ ਹਾਂ। ਪਹਿਲਾਂ ਮੈਂ ਦੋ ਸ਼ਬਦਾਂ ਦੇ ਵਿੱਚ ਇਹਦਾ ਤਰਕ ਦੇ ਦੇਵਾਂ ਕਿ ਕੀ ਇਹ ਮਸ਼ੀਨੀ ਤੀਮੀ ਸੱਚਮੁੱਚ ਆ ਰਹੀ ਹੈ ਕਿ ਨਹੀਂ ਆ ਰਹੀ ਹੈਗੀ। ਪਹਿਲੀ ਗੱਲ ਤਾਂ ਧਾਮੀ ਸਾਹਿਬ ਜਿਹੜੀ ਮਸ਼ੀਨੀ ਤੀਮੀ ਆਉਣ ਦੀ ਗੱਲ ਕਰ ਰਹੇ ਨੇ, ਇਸ ਤਰ੍ਹਾਂ ਦੀ ਕੋਈ ਮਸ਼ੀਨੀ ਤੀਮੀ ਨਹੀਂ ਆ ਰਹੀ ਹੈਗੀ। ਵੈਸੇ ਤਾਂ ਹੁਣ ਜਿਹੜੀ ਤੁਸੀਂ ਘਰਾਂ ਦੇ ਵਿੱਚ ਆਪਣੀਆਂ ਧਰਮ ਪਤਨੀ ਰੱਖੀਆਂ ਨਾ ਉਹਨਾਂ ਦਾ ਹੀ ਥੋੜ੍ਹਾ ਜਿਹਾ ਤੁਸੀਂ ਰੱਖ ਰਖਾਵ ਰੱਖੋ ਕਿਤੇ ਉਹ ਨਾ ਮਸ਼ੀਨੀ ਬਣ ਜਾਣ ਜੀ। ਤਾਂ ਐਲਨ ਮਸਕ ਅੱਜ ਦਾ ਜੇ ਆਪਾਂ ਕਹੀਏ ਵੀ ਸਭ ਤੋਂ ਅਮੀਰ ਬੰਦਾ ਇਹ ਬਣ ਚੁੱਕੇ ਆ। ਐਲਨ ਮਸਕ ਉਦਯੋਗਪਤੀ ਕਹਿ ਸਕਦੇ ਹਾਂ ਕਿਉਂਕਿ ਟੈਸਲਾ ਕੰਪਨੀ ਇਹਨਾਂ ਦੀ ਹੈ ਨਾ, ਕਾਰਾਂ ਬਣਾਉਂਦੇ ਨੇ, ਇਲੈਕਟ੍ਰਿਕ ਕਾਰਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ। ਵੈਸੇ BMW ਦੇ ਵਿੱਚ ਇਹ ਵਿਸ਼ੇ ਨਾਲ ਸੰਬੰਧਿਤ ਨਹੀਂ ਹੈਗਾ, ਮੈਂ ਥੋੜ੍ਹਾ ਦੱਸ ਦੇਵਾਂ। BMW ਜਿਹੜੀ ਕਾਰਾਂ ਦੀ ਕੰਪਨੀ ਆ ਉਹਨਾਂ ਦੇ ਵਿੱਚ ਫੈਕਟਰੀ ਦੇ ਵਿੱਚ ਮਕੈਨਿਕ ਹੁੰਦੇ ਸੀਗੇ। ਲੇਕਿਨ ਉਹ ਕਈ ਹੁੰਦੇ ਨਾ ਕਿ ਬੰਦੇ ਥੋੜ੍ਹਾ ਜਿਹਾ ਦੂਰ ਦੀ ਸੋਚਦੇ ਆ। ਉਹਨੇ ਸੋਚਿਆ ਕਿ ਮੇਰੇ ਕੋਲ ਕਾਰੀਗਰੀ ਆ, ਮੈਂ ਇਹਨਾਂ ਦੀ ਕਿੰਨਾ ਚਿਰ ਮਕੈਨਿਕ ਕਰੀ ਜਾਊਂਗਾ। ਯੁੱਗ ਬਦਲਣੇ ਵਾਲੇ ਨੇ ਜਾਂ ਜਿਹੜੀ ਟੈਕਨੋਲੋਜੀ ਆ ਕਾਰਾਂ ਦੀ ਬਦਲਣ ਵਾਲੀ ਹੈ ਕਿਉਂਕਿ ਪੈਟਰੋਲ ਜਾਂ ਡੀਜ਼ਲ ਵਾਲੀਆਂ ਕਾਰਾਂ ਵੈਸੇ ਵੀ ਸਰਕਾਰਾਂ ਬੰਦ ਕਰਨ ਨੂੰ ਫਿਰਦੀਆਂ ਸੀਗੀਆਂ ਅਤੇ ਕਈ ਮੁਲਕਾਂ ਨੇ ਤਾਂ ਡੇਟਾ ਦੇ ਵੀ ਦਿੱਤੀਆਂ ਆ। ਅਤੇ ਇਹਦੇ ਦਿਮਾਗ ਦੇ ਵਿੱਚ ਫੁਰਨ ਆਇਆ ਸੀਗਾ ਕਿ ਆਪਾਂ ਨੂੰ ਇਲੈਕਟ੍ਰਿਕ ਗੱਡੀਆਂ ਨਾ ਮਾਰਕੀਟ ਦੇ ਵਿੱਚ ਲਿਆਉਣੀਆਂ ਚਾਹੀਦੀਆਂ। ਸੋ ਵਿਉਂਤ ਇਹਦੇ ਦਿਮਾਗ ਦੀ ਸੀਗੀ। ਇਹਨੇ BMW 'ਚੋਂ ਬਾਹਰ ਨਿਕਲ ਕੇ ਆਪਣੀ ਫਿਰ ਟੈਸਲਾ ਕੰਪਨੀ ਦਾ ਸ਼ੁਰੂਆਤ ਕੀਤੀ ਅਤੇ ਕਾਮਯਾਬ ਵੀ ਹੋਇਆ ਔਰ ਅੱਜ ਦਾ ਕਹਿ ਲਓ ਕਿ ਸਭ ਤੋਂ ਪੈਸੇ ਵਾਲਾ ਬੰਦਾ ਬਣ ਗਿਆ ਪੂਰੇ ਵਿਸ਼ਵ ਦਾ। ਅਤੇ ਦੂਸਰਾ ਇਹਦਾ ਮੇਨ ਕੰਮ ਹੈਗਾ ਜੀ ਸਪੇਸ ਐਕਸ ਜਿਹੜੀ ਰੋਕਟ ਵਗੈਰਾ ਸਪੇਸ ਚਾੜ੍ਹਦੇ ਆ। ਮਨਸੂਬੇ ਇਹਦੇ ਬਹੁਤ ਵੱਡੇ ਵੱਡੇ ਆ। ਵੈਸੇ ਇਹ ਨਾਸਾ ਵਾਲਿਆਂ ਦੇ ਨਾਲ ਵੀ ਮਿਲ ਕੇ ਕੰਮ ਕਰਦੇ ਪਏ ਆ। ਇਹ ਧਾਮੀ ਸਾਹਿਬ ਜਿਹੜੇ ਰੋਕਟ ਅਸਮਾਨ 'ਚ ਜਾਂਦੇ ਆ ਨਾ ਉਹ ਜਾ ਕੇ ਉਸ ਤੋਂ ਬਾਅਦ ਉਹਨੂੰ ਵਰਤੋਂ ਦੇ ਵਿੱਚ ਨਹੀਂ ਆਉਂਦੇ। ਇਹਦੇ ਦਿਮਾਗ ਦਾ ਫੋਨ ਨਾ ਸੀਗਾ ਕਿ ਅਸੀਂ ਉਹ ਰਾਕਟ ਥੱਲੇ ਵੀ ਲੈ ਕੇ ਆਉਣੇ ਆ। ਸਾਡਾ ਸਾਹਿਬ ਮੈਂ ਤੁਹਾਡੀ ਤੁਸੀਂ ਗੱਲ ਕੱਢਦਾ ਜੇ ਰੋਕਟ ਉੱਪਰ ਜਾ ਕੇ ਵਾਪਸ ਉਹ ਵਰਤੋਂ 'ਚ ਨਹੀਂ ਆਉਂਦੇ ਜੀ ਅਤੇ ਇਹ ਜਿਹੜੀ ਆ ਮਸ਼ੀਨੀ ਬੀਬੀ ਬਣਾਈ ਆ ਇਹਦੇ ਬਾਰੇ ਕੀ ਵਿਚਾਰ ਆ? ਮੈਂ ਉਹਦੇ ਉੱਪਰ ਆਉਣ ਲੱਗਾ ਜੀ। ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕਹਿ ਲਓ ਕਿ ਵਿਊਜ਼ ਲੈਣ ਦੇ ਜਾਂ ਲਾਈਕਸ ਲੈਣ ਦੇ ਲਈ ਅੱਜ ਕੱਲ੍ਹ ਕੁਛ ਇਹੋ ਜਿਹੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਜਿਹੜਾ ਧੜੱਲੇ ਨਾਲ ਵਿਕ ਜਾਂਦੀਆਂ ਕਈ ਵਾਰ ਅਤੇ ਬਣਾਉਣ ਵਾਲੇ ਪੈਸੇ ਵੀ ਬਣਾ ਲੈਂਦੇ ਆ। ਇਹ ਵਾਲੀ ਜਿਹੜੀ ਸ਼ਰਾਰਤ ਕੀਤੀ ਆ ਨਾਈਜੀਰੀਆ ਅਤੇ ਇਥੋਪੀਆ ਦੇ ਵਿੱਚ ਕੁਝ ਚਿੱਤਰ ਬਣਾਉਣ ਵਾਲੇ ਕਲਾਕਾਰ ਸੀਗੇ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਕਹਿ ਲਓ ਕਿ ਨਸ਼ਰ ਕਰ ਦਿੱਤੀਆਂ ਕਿਉਂਕਿ ਇੱਕ ਤਾਂ ਉਹਨਾਂ ਦਾ ਦਿਮਾਗ ਥੋੜ੍ਹਾ ਚਿੱਤਰਕਾਰੀ ਵਾਲਾ ਸੀਗਾ। ਦੂਸਰਾ ਚਿੱਤਰਕਾਰੀ ਦੇ ਨਾਲ ਤੁਸੀਂ ਸਿੱਧੇ ਕਿਸੇ ਨੂੰ ਕਿਸੇ ਨਾਲ ਨਹੀਂ ਜੋੜ ਸਕਦੇ ਹੈਗੇ। ਇਹਨਾਂ ਨੇ ਉਹਦੇ ਵਿੱਚ ਕੋਸ਼ਿਸ਼ ਕੀਤੀ ਆ ਉਹਨੂੰ ਵਰਤਣ ਦੀ ਜਿਹੜੀ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ AI ਟੂਲਸ। ਅੱਜ ਕੱਲ੍ਹ ਇਹਦਾ ਯੁੱਗ ਜਿਹਾ ਸ਼ੁਰੂ ਹੋ ਗਿਆ ਕਿ ਤੁਸੀਂ ਇੱਕ AI ਟੂਲਸ ਦੇ ਉੱਪਰ ਆਪਣੀ ਐਪਲੀਕੇਸ਼ਨ ਲਿਖਵਾ ਸਕਦੇ ਹਾਂ, ਫੋਟੋਆਂ ਐਡਿਟ ਕਰ ਸਕਦੇ ਹਾਂ ਜਾਂ ਜੋ ਵੀ ਜਿਹੜੇ AI ਟੂਲਸ ਕੀ ਹੁੰਦੇ ਆ ਧਾਮੀ ਸਾਹਿਬ ਲਾਈਕ ਹਿਊਮਨ ਦੀ ਜਿਹੜੇ ਕੰਪਿਊਟਰ ਹੈ ਨਾ ਉਹਨਾਂ ਨੂੰ ਹਿਊਮਨ ਦੀ ਤਰ੍ਹਾਂ ਸੋਚਣ ਦੀ ਕਾਬਲ ਬਣਾ ਦਿੱਤਾ। ਪੜ੍ਹਦਾ ਵੀ ਸ਼ਾਇਦ AI ਟੂਲਸ ਜਿਹੜੇ ਹੈਗੇ ਵਰਤ ਕੇ ਉੱਥੇ ਪਹਿਲਵਾਨਾਂ ਦੇ
ਜਿਹੜੇ ਮਸਲੇ ਦੇ ਵਿੱਚ ਵੀ ਸ਼ਾਇਦ ਇਹ ਵਰਤੇ ਗਏ ਕਿਤੇ। ਜੀ ਜਦੋਂ ਗ੍ਰਿਫਤਾਰੀ ਹੋਈ ਸੀ ਉੱਥੋਂ ਜੰਤਰ ਮੰਤਰ ਦੇ ਧਰਨਿਆਂ ਤੋਂ, ਜੀ ਕਿਉਂਕਿ ਥੱਲੇ ਕੁੱਟਮਾਰ ਹੋ ਰਹੀ ਆ, ਉਹ ਲੜਕੀਆਂ ਜਿਹੜੀਆਂ ਭਲਵਾਨ ਸੀਗੀਆਂ ਗੱਡੀ ਦੇ ਵਿੱਚ ਬੈਠੀਆਂ, ਤਾਂ ਓਬਵੀਅਸਲੀ ਉਹ ਸੱਟਾਂ ਚੋਟਾਂ ਵੀ ਲੱਗੀਆਂ ਹੋਣਗੀਆਂ ਤੇ ਨਿਰਾਸ਼ ਹੋਣਗੀਆਂ, ਗੁੱਸੇ 'ਚ ਵੀ ਹੋਣਗੀਆਂ। ਲੇਕਿਨ ਕੁਛ ਇਹੋ ਜਿਹਾ ਮੀਡੀਆ, ਮੈਂ ਹੁਣ ਉਹਦਾ ਕੋਈ ਨਾਂ ਨਹੀਂ ਲੈਂਦਾ ਹੈਗਾ, ਉਹਨਾਂ ਨੇ ਉਹ ਜਦੋਂ ਫੋਟੋ ਦਿਖਾਈ ਆ ਤਾਂ ਉਹ ਹੱਸਦੀਆਂ ਦੀ ਦਿਖਾਈ ਆ। ਉਹ ਵੀ ਇਹਨਾਂ AI ਟੂਲਸ ਦੀ ਸ਼ਰਾਰਤ ਸੀਗੀ, ਲੇਕਿਨ ਉਹ ਵਾਇਰਲ ਹੋ ਗਈਆਂ। ਇਹ ਸ਼ੋਅ ਕਰ ਦਿੱਤਾ ਗਿਆ ਕਿ ਭਲਵਾਨ ਹੁਣ ਤਾਂ ਕੋਈ ਉੱਥੇ ਫਰਕ ਹੀ ਨਹੀਂ ਹੈਗਾ। ਖੈਰ ਉਹ ਸਾਡਾ ਵਿਸ਼ਾ ਨਹੀਂ ਹੈਗਾ। ਇਹਦੇ ਵਿੱਚ ਵੀ AI ਟੂਲਸ ਦੀ ਵਰਤੋਂ ਹੋਈ ਆ। ਐਲਨ ਮਸਕ ਕਿਉਂ ਚੂਜ਼ ਕੀਤਾ ਗਿਆ? ਕਿਉਂਕਿ ਐਲਨ ਮਸਕ ਇਸ ਟਾਈਮ ਕਹਿ ਲਓ ਕਿ ਵਿਕਣ ਵਾਲੀ ਚੀਜ਼ ਆ, ਇਹਦਾ ਨਾਮ ਵਿਕਦਾ ਆ, ਇਹਦੀ ਫੋਟੋ ਵਿਕਦੀ ਆ। ਸੋ ਇਹਨਾਂ ਨਾਈਜੀਰੀਆ ਤੇ ਇਥੋਪੀਆ ਦੇ ਬੰਦਿਆਂ ਨੇ ਜਿਹੜੇ ਚਿੱਤਰਕਾਰੀ ਨਾਲ ਸੰਬੰਧਿਤ ਸੀਗੇ, ਇਹਨਾਂ ਨੇ ਇਹਨਾਂ ਟੂਲਸ ਦੀ ਵਰਤੋਂ ਕਰਕੇ ਇੱਕ ਪਾਸੇ ਐਲਨ ਮਸਕ ਨੂੰ ਖੜਾ ਕਰ ਦਿੱਤਾ, ਇੱਕ ਪਾਸੇ ਉਹਨਾਂ ਨੇ ਜਿਹੜੀ ਜ਼ਿਆਦਾ ਵਾਇਰਲ ਤਸਵੀਰ ਹੋ ਰਹੀ ਆ, ਜੇ ਤੁਸੀਂ ਗੂਗਲ ਦੇ ਉੱਪਰ ਸਰਚ ਕਰਕੇ ਦੇਖੋ, ਇੱਕ ਪਾਸੇ ਉਹਨਾਂ ਨੇ ਮਸ਼ੀਨੀ ਗੋਰੀ ਔਰਤ ਬਣਾਈ ਹੋਈ ਆ, ਲੇਕਿਨ ਮੂੰਹ ਉਹਦਾ ਬਿਲਕੁਲ ਹਿਊਮਨ ਵਰਗਾ ਲੱਗਦਾ, ਬਾਕੀ ਸਾਰਾ ਸਰੀਰ ਉਹਨਾਂ ਨੇ ਮਸ਼ੀਨੀ ਉਹਦਾ ਬਣਾਇਆ ਹੋਇਆ, ਤੇ ਇੱਕ ਬਲੈਕ, ਜਿਹਨੂੰ ਆਪਾਂ ਕਾਲੀ ਵੀ ਕਹਿ ਸਕਦੇ ਹਾਂ, ਉਹ ਔਰਤ ਬਣਾਈ ਹੋਈ ਆ। ਜਾਣੀ ਕਿ ਦੋਨੋਂ ਵਰਗਾਂ ਨੂੰ ਉਹਨਾਂ ਨੇ ਇੰਟਰੈਕਟ ਕਰ ਦਿੱਤਾ। ਸੋ ਹੈਗੀ ਫੀਮੇਲ ਆ, ਲੇਕਿਨ ਇੱਕ ਗੋਰੀ ਆ, ਇੱਕ ਕਾਲੀ ਆ। ਸੋ ਇਹਦੇ ਵਿੱਚ ਧਾਮੀ ਸਾਹਿਬ ਪਹਿਲੀ ਗੱਲ ਤਾਂ ਹੈ ਕਿ ਇਹਨਾਂ ਨੇ ਇਹ ਉਹਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਂਦੇ ਕੁਝ ਮਹੀਨਿਆਂ 'ਚ, ਸਤੰਬਰ ਮਹੀਨੇ ਦੇ ਵਿੱਚ, ਕਹਿੰਦੇ ਮਾਰਕੀਟ ਦੇ ਵਿੱਚ ਇਹ ਤੁਹਾਡੀ ਰੋਬੋਟ ਵਾਈਫ ਉਹਦਾ ਨਾਂ ਦੇ ਦਿੱਤਾ ਇਹਨਾਂ ਨੇ, ਕਿ ਰੋਬੋਟ ਵਾਈਫ ਜਾਂ ਰੋਬੋਟ ਪਤਨੀ ਜਾਂ ਮਸ਼ੀਨੀ ਪਤਨੀ ਮਾਰਕੀਟ ਦੇ ਵਿੱਚ ਮਿਲਣੀ ਸ਼ੁਰੂ ਹੋ ਜਾਊਗੀ। ਤੁਸੀਂ ਕੁਛ $1000 ਖਰਚ ਕੇ ਤੁਸੀਂ ਇਹਨੂੰ ਘਰ ਲੈ ਕੇ ਆ ਸਕਦੇ ਆ, ਅਤੇ ਜੋ ਤੁਸੀਂ ਆਪਣੀ ਵਾਈਫ ਦੇ ਨਾਲ ਵਰਤਾਰੇ ਆ ਜਾਂ ਜੋ ਤੁਹਾਡੀਆਂ ਸ਼ਾਮਾਂ ਹੁੰਦੀਆਂ, ਤੁਸੀਂ ਇਹ ਤੋਂ ਆਪਣੀਆਂ ਪੂਰੀਆਂ ਕਰ ਸਕਦੇ ਆ। ਸੋ ਫੋਟੋ ਵੀ ਐਸਾ ਉਹਨਾਂ ਬਣਾਈ ਗਈ ਹੈ ਕਿ ਉਹ ਇੱਕ ਦੂਸਰੇ ਨੂੰ ਕਿਸ ਕਰਦੇ ਦਿਖਾਏ ਗਏ ਆ, ਥੋੜ੍ਹਾ ਅਟਰੈਕਸ਼ਨ ਪਾਉਣ ਦੇ ਲਈ। ਹੁਣ ਧਾਮੀ ਸਾਹਿਬ ਇਹਦੇ ਵਿੱਚ ਦੋ ਚੀਜ਼ਾਂ ਬਾਹਰ ਨਿਕਲ ਕੇ ਆਉਣੀਆਂ। ਜਿਹੜਾ ਜੇ ਆਪਾਂ ਭਾਰਤੀ ਭਾਈਚਾਰੇ ਤੱਕ ਹੀ ਸੀਮਿਤ ਰਹੀਏ, ਤਾਂ ਜਿਹੜਾ ਸਾਊਥ ਦਾ ਭਾਈਚਾਰਾ ਆ, ਉਹਨਾਂ ਨੇ ਇਸ ਪੋਸਟ ਨੂੰ ਆਪਣੀ ਲੈਂਗੁਏਜ 'ਚ ਟਰਾਂਸਲੇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨੂੰ ਵਾਇਰਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਸੋਚਦਾ ਕਿ ਉਹ ਸਿਆਣੇ ਹੀ ਨਹੀਂ, ਸੋਚ ਲੈਂਦੇ ਨੇ ਕਿ ਇਹ ਚੀਜ਼ ਕਿੰਨਾ ਟੈਕਨੀਕਸ ਨਾਲ ਬਣੀ ਹੈ। ਵੈਸੇ ਵੀ ਜਿਹੜਾ ਸਾਊਥ ਦਾ ਏਰੀਆ, ਉਹ ਥੋੜ੍ਹਾ IT ਦਾ ਕਾਫੀ ਜ਼ਿਆਦਾ ਪ੍ਰੋਫੈਸ਼ਨਲ ਹੁੰਦੇ, ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਇੱਦਾਂ ਹੀ ਬਣੀਆਂ ਹੋਈਆਂ ਆ। ਲੇਕਿਨ ਪੰਜਾਬੀ ਭਾਈਚਾਰੇ ਦੇ ਉੱਪਰ ਆਉਂਦੇ ਆ, ਗੋਰੇ ਕਮਿਊਨਿਟੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਪਿਆ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਹ ਤਾਂ ਵੀ ਸਿਰਫ ਵਿਊਜ਼ ਵਗੈਰਾ, ਲਾਈਕ ਵਗੈਰਾ ਵਧਾਉਣ ਦੇ ਲਈ ਆ। ਪੰਜਾਬੀ ਭਾਈਚਾਰੇ ਨੂੰ ਮੈਂ 3 ਦਿਨਾਂ ਤੋਂ ਦੇਖ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਰੇਡੀਓ ਦੇ ਜਿਹੜੇ RJs ਆ, ਮੈਂ ਖੁਦ ਉਹਨਾਂ ਦੀਆਂ ਇੰਟਰਵਿਊ ਸੁਣੀਆਂ। ਅਮਰੀਕਾ ਜਾਂ ਕੈਨੇਡਾ ਦੇ ਇੱਕ ਰੇਡੀਓ ਦਾ RJ ਬੈਠਾ ਆ ਲਾਈਵ, ਅਤੇ ਉਹਨੂੰ ਸਾਡੇ ਟਰੱਕ ਡਰਾਈਵਰਾਂ ਦੇ ਫੋਨ ਜਾ ਰਹੇ ਆ, ਟੈਕਸੀ ਡਰਾਈਵਰਾਂ ਦੇ ਫੋਨ ਜਾ ਰਹੇ ਆ। ਉਹਨੇ ਟੌਪਿਕ ਕਿਹੜਾ ਛੇੜਿਆ ਹੋਇਆ ਕਿ ਮਾਰਕੀਟ ਦੇ ਵਿੱਚ ਮਸ਼ੀਨੀ ਤੀਵੀਆਂ ਆ ਰਹੀਆਂ, ਹਾਂਜੀ ਦੱਸੋ ਆਪਣੇ ਵਿਚਾਰ ਦੱਸੋ ਕੀ ਆ। ਅਤੇ ਉੱਥੇ ਮਸਾਲਾ ਲਾ ਕੇ ਟਿੱਪਣੀਆਂ ਹੋ ਰਹੀਆਂ ਆ। ਉਹ ਕੋਈ ਕਹਿ ਰਿਹਾ ਕਿ ਮੈਂ ਫਿਰ ਉਹਦੀ ਬੈਟਰੀ ਚੇਂਜ ਕਰਾਇਆ ਕਿ ਆਇਆ ਕਰੂੰਗਾ, ਕਿੰਨਾ ਮਜ਼ਾ ਆਊਗਾ। ਇਹ ਸਾਡਾ ਸਾਹਿਬ ਇਹ ਵੀ ਸਾਡੀ ਤਰਾਸਦੀ ਆ ਵੀ ਸਾਡੇ ਲੋਕ ਜਿਹੜੇ ਆ, ਉਹ ਜਿੱਦਾਂ ਇਹਦੇ ਵਿਊ ਵੀ ਆਉਂਦੇ ਪੰਜਾਬੀ 'ਚ ਲਿਖੇ ਆਉਂਦੇ ਆ ਜੀ, ਇਹ ਉਹਦੀ ਕਾਪੀ ਕਰਕੇ ਗਾਹਾਂ ਵੰਡੀ ਜਾਂਦੇ। ਆਪਣੇ ਤੌਰ ਤੇ ਕੋਈ ਦਿਮਾਗ ਕਿਸੇ ਪਾਸੇ ਲਾਉਣ ਨੂੰ ਅਸੀਂ ਕੋਸ਼ਿਸ਼ ਨਹੀਂ ਕਰਦੇ, ਨਾ ਆਪਣੇ ਤੌਰ ਤੇ ਲਿਖਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਜਿਹਦੇ ਨਾਲ ਥੋੜ੍ਹਾ ਬਹੁਤਾ ਸਾਡੇ ਦਿਮਾਗ 'ਚ ਕਿਤੇ ਹੀ ਕੋਈ ਕਲਿੱਕ ਕਰ ਜਾਏ ਵੀ ਅਸੀਂ ਜਿਹੜਾ ਉਹ ਸਹੀ ਚੀਜ਼ ਨੂੰ ਗਾਹਾਂ ਵੰਡਣਾ, ਮਾੜੀ ਚੀਜ਼ ਨੂੰ ਗਾਹਾਂ ਨਹੀਂ ਵੰਡਣਾ। ਧਾਮੀ ਸਾਹਿਬ ਇਹਦੇ ਵਿੱਚ ਪਤਾ ਕੀ ਹੈ ਜੀ, ਜਿਸ ਤਰ੍ਹਾਂ ਮੇਰਾ ਇੱਕ ਪੱਤਰਕਾਰ ਹੋਣ ਦੇ ਨਾਤੇ ਨਾ, ਸਾਨੂੰ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਦੇ ਨਾਲ ਤਾਂ ਰਾਬਤਾ ਰੱਖਣਾ ਹੀ ਪੈਣਾ ਹੈ, ਕਿ ਉਹ ਤੋਂ ਅਸੀਂ ਸਿਆਣਪ ਲੈਣੀ ਆ, ਉਹ ਤੋਂ ਅਕਲ ਲੈਣੀ ਆ, ਰੱਖਣਾ ਵੀ ਚਾਹੀਦਾ। ਅਤੇ ਸਾਨੂੰ ਜਿਹੜੀਆਂ ਬੁਰਾਈਆਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਆ, ਸਾਨੂੰ ਉਹਦੇ ਉੱਪਰ ਵੀ ਧਿਆਨ ਰੱਖਣਾ ਪੈਂਦਾ, ਸਾਨੂੰ ਉਹਨੂੰ ਦੇਖਣਾ ਵੀ ਪੈਂਦਾ, ਪੜ੍ਹਨਾ ਵੀ ਪੈਂਦਾ। ਜਦੋਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ, ਬੁਰਾਈਆਂ ਨੂੰ ਜ਼ਿਆਦਾ ਗ੍ਰਹਿਣ ਕਰਦੇ ਹਾਂ ਨਿਸਬਤ ਚੰਗੀ ਚੀਜ਼ ਦੇ। ਅਤੇ ਉਹਦੇ ਵਿੱਚ ਹੈ ਕੀ ਆ, ਪੰਜਾਬੀ ਦਾ ਮੈਂ ਉਹਦਾ ਨਾਮ ਨਹੀਂ ਲਵਾਂਗਾ ਪੇਜ ਦਾ, ਸਭ ਤੋਂ ਪਹਿਲਾਂ ਉਸ ਬੰਦੇ ਦੇ ਦਿਮਾਗ ਸ਼ਰਾਰਤ ਆਈ ਹੈ, ਕਿਉਂਕਿ ਪੇਜ ਤਾਂ ਬਹੁਤ ਚਿਰ ਤੋਂ ਚੱਲਦਾ ਆ ਉਹ, ਅਤੇ ਉਹਨੇ ਇਹ ਵਾਲੀ ਫੋਟੋ ਪਾਈ ਆ ਔਰ ਇਹਨੂੰ ਸਹੀ ਦੱਸਿਆ ਆ। ਸਾਰਾ ਇਹ ਬੋਲਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਮਾਰਕੀਟ ਦੇ ਵਿੱਚ ਆ ਰਹੀ ਆ, ਤੁਸੀਂ ਮਸ਼ੀਨੀ ਤੀਵੀਂ ਖਰੀਦ ਸਕਦੇ ਆ, ਐਲਨ ਮਸਕ ਦੀ ਕੰਪਨੀ ਬਣਾ ਰਹੀ ਆ। ਅਤੇ ਜਾਣੀ ਕਿ ਉਹ ਪੋਸਟ ਵੀ ਉਹਨੇ ਪੰਜਾਬੀ ਦੇ ਵਿੱਚ ਪਾਈ ਆ। ਅਤੇ ਸਾਡੇ ਭਾਈਚਾਰੇ ਨੇ ਪਿਛਲੇ 3 ਦਿਨਾਂ ਤੋਂ ਉਹ ਵਾਲੀ ਪੋਸਟ ਨੂੰ ਇੰਨਾ ਕੁ ਕਾਪੀ ਪੇਸਟ ਕੀਤਾ, ਕਿਸੇ ਨੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਵੀ ਇਹਦੇ ਬਾਰੇ ਸਰਚ ਕਰ ਲਵਾਂ, ਬਿਨਾਂ ਦਿਮਾਗ ਤੋਂ ਕੰਮ ਲਿਆ। ਅਤੇ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਵਾਇਰਲ ਹੋਈ ਆ, ਜਿਨ੍ਹਾਂ ਦੀ ਵਾਇਰਲ ਹੋਈ ਉਹ ਤਾਂ ਪੈਸੇ ਬਣਾ ਗਏ, ਲੇਕਿਨ ਸਾਡੀ ਮਾਨਸਿਕਤਾ ਕਿੱਥੇ ਫਸੀ ਹੋਈ ਆ ਕਿ ਅਸੀਂ ਜੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਸਾਡੇ ਆਲੇ ਦੁਆਲੇ ਦੇ ਵਿੱਚ ਜਾਂ ਭਾਈਚਾਰੇ ਦੇ ਵਿੱਚ ਕੁਝ ਚੰਗੀਆਂ ਗੱਲਾਂ ਹੋ ਰਹੀਆਂ, ਪਹਿਲੀ ਗੱਲ ਤਾਂ ਅਸੀਂ ਉਹਨੂੰ ਪੜ੍ਹਨਾ ਹੀ ਨਹੀਂ ਹੈਗਾ। ਜੇ ਅਸੀਂ ਪੜ੍ਹਦੇ ਨਹੀਂ ਹੈਗੇ ਤਾਂ ਅਸੀਂ ਸ਼ੇਅਰ ਨਹੀਂ ਕਰਦੇ ਹੈਗੇ। ਹੁਣ ਚੰਗੀਆਂ ਗੱਲਾਂ ਦੇ ਵਿੱਚ ਤਾਂ ਇਹ ਵੀ ਮੈਂ ਕਹਿ ਸਕਦਾ ਸੀਗਾ ਕਿ ਸਾਡੇ ਭਾਈਚਾਰੇ ਨੇ, ਐਪਲ ਨੇ ਵਿਜ਼ਨ ਪ੍ਰੋ ਲਾਂਚ ਕਰ ਦਿੱਤਾ ਆ, ਉਹਨੇ 4000 ਦੀ ਡਿਵਾਈਸ ਆ, ਉਹ ਆਪਣੇ ਆਪ, ਵੈਸੇ ਤਾਂ ਉਹ ਡਿਵਾਈਸ ਪਹਿਲਾਂ ਵੀ ਆਈਆਂ ਨੇ, ਪਰ ਜੋ ਐਪਲ ਨੇ ਬਣਾਤਾ ਉਹ ਆਪਣੇ ਹਿਸਾਬ ਨਾਲ ਕੀਮਤ ਲੈ ਰਹੇ ਆ। ਸਾਨੂੰ ਪਤਾ ਨਹੀਂ ਉਹਦੇ ਬਾਰੇ ਕੀ ਆ, ਅਸੀਂ ਨਾ ਹੀ ਸ਼ੇਅਰ ਕਰਨਾ ਅਤੇ ਨਾ ਇੱਕ ਦੂਸਰੇ ਨੂੰ ਪੁੱਛਦੇ ਹਾਂ। ਸਾਡੇ ਕੋਲ ਇੰਡੀਆ ਦੇ ਵਿੱਚ ਡਾਰਕ ਵੈਬ ਦੇ ਉੱਪਰ ਨਸ਼ਿਆਂ ਦਾ ਰੈਕਟ ਭਾਰਤ ਨੇ ਪਰਦਾਫਾਸ਼ ਕੀਤਾ ਆ, ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਨਹੀਂ ਗੀ, ਅਸੀਂ ਨਾ ਹੀ ਉਹਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ।
ਦਿੱਲੀ ਅੰਮ੍ਰਿਤਸਰ ਹਾਈਵੇ ਦੇ ਉੱਪਰ ਕਿਸਾਨੀ ਸੰਘਰਸ਼ ਦੇ ਉੱਪਰ ਲਾਠੀਚਾਰਜ ਹੋ ਗਿਆ, ਸਾਨੂੰ ਕੋਈ ਮਤਲਬ ਹੀ ਨਹੀਂ ਕਿ ਅਸੀਂ ਉਹਦੇ ਬਾਰੇ ਵੀ ਲਿਖੀਏ ਜਾਂ ਉਹਦੇ ਬਾਰੇ ਕੁਝ ਸ਼ੇਅਰਿੰਗ ਕਰੀਏ। ਬਿਲਕੁਲ ਸੋ ਬਿਲਕੁਲ ਐਦਾਂ ਦੇ ਹੋਰ ਵੀ ਕਈ ਉਦਾਹਰਨਾਂ ਹੋ ਸਕਦੀਆਂ ਕਿ ਹੁਣ ਚਾਈਨਾ ਨੇ ਕਰੂਜ਼ ਸ਼ਿਪ ਬਣਾਤਾ ਅਡੋਰਾ ਮੈਜਿਕ, ਉਹਦਾ ਨਾਂ ਕੁਛ ਇਸ ਤਰ੍ਹਾਂ ਰੱਖਿਆ ਹੋਇਆ, 5G ਟੈਕਨੋਲੋਜੀ ਉਹਦੇ ਵਿੱਚ ਇਨਬਿਲਟ ਪਰ ਉਹਨਾਂ ਨੇ ਆਪਣੇ ਰਿਸੋਰਸਿਸ ਨਾਲ ਬਣਾਤਾ ਆ, ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ। ਅਸੀਂ ਗੌਰ ਹੀ ਨਹੀਂ ਕਰਦੇ ਹੈਗੇ। ਅਸੀਂ ਗੌਰ ਕਿਹਨਾਂ ਚੀਜ਼ਾਂ 'ਤੇ ਕਰਦੇ ਆ ਜਿਨ੍ਹਾਂ 'ਚ ਸਵਾਦ ਆਉਂਦਾ ਆ। ਸੋ ਅਸੀਂ ਪਿਛਲੇ 3-4 ਦਿਨਾਂ ਦੇ ਉੱਪਰੋਂ ਆਹੀ ਚੀਜ਼ ਚੱਕੀ ਹੋਈ ਆ ਜਿਹੜੀ ਕਿ AI ਟੂਲਸ ਨਾਲ ਕੰਪਿਊਟਰ ਦੀ ਤਕਨੀਕ ਦੇ ਨਾਲ ਤਿਆਰ ਹੋਈ ਆ।